ਓਏ ਇਮਲੀ। ਹਾਂਜੀ। ਓਏ ਮਾਲ ਨੂੰ ਕੋ ਪਾਣੀ ਦਾ ਵੀ ਛੱਟਾ ਛੁੱਟਾ ਲੈ ਕਿ ਨਹੀਂ? ਪਾਣੀ ਮਾਲ ਕਿਹੜੇ ਮਾਲ ਨੂੰ? ਓਏ ਆ ਮਾਲ ਹੀ ਹੋਰ ਕਿਹਦੀ ਗੱਲ ਕਰਨ ਡਿਆ? ਗਰਮੀ ਵੇਖ ਕੇ ਨਾ ਘਬਰਾ ਕੇ ਪਹਿਲੇ ਨਾ ਜਾ ਪੈਣ। ਸਬਜ਼ੀ ਹੈ ਜਿਹੜੇ ਮਿੰਟ ਬਾਅਦ ਪਾਣੀ ਲਾਈ ਜਾਵਾਂ, ਹੁਣ ਤਾਂ ਲਾ ਕੇ ਹਟਿਆ। ਦਾਣਾ ਦੂਣਾ ਪਾਇਆ ਕੋ ਉਹਨਾਂ ਨੂੰ? ਦਾਣਾ ਇਹ ਕਬੂਤਰ ਵਾ, ਛੱਡਣੇ ਤਾਂ ਨੂੰ ਛੱਡਣੇ ਬਾਜੀ ਤੇ ਰੱਖੇ ਆ। ਇਹ ਮੁਰਗੀਆਂ ਵਾ। ਓਏ ਬਗੈਰ ਸਿੰਘਾਂ ਤੋਂ ਬੱਕਰਿਆਂ ਨੂੰ ਘਬਰਾ ਪੈਂਦੇ ਤੇ ਫੇਰ ਮੁਰਗੀ ਆ। ਓ ਯਾਰ ਫੇਰ ਤੂੰ ਹੁਣ ਆਪ ਕਰ ਲੈ, ਮੈਂ ਬਾਕੀ ਹਿਸਾਬ ਨਾ ਕਰਾਂ। ਸਾਰੀ ਰਾਤ ਤਾਂ ਮੈਂ ਖਪਣ ਡਿਆ। ਖਪਣ ਕੀ ਡਿਆ ਤੂੰ? 4 ਇੰਚੀ ਦੀ ਗੱਲ ਕਰਨ ਡਿਆ ਹੈ? ਗੋਸ ਮੈਂ ਬਣਾ ਕੇ ਦੇ ਦੇਣਾ, ਪਾ ਕੇ ਛਾਪਰ 'ਚ ਫੜਾਉਂਗਾ। ਇਹ ਵੀ ਤੈਨੂੰ ਔਖਾ ਲੱਗਣ ਡਿਆ? ਹਾਸ਼ਮੀ ਸਾਹਿਬ ਇੱਥੋਂ ਨਹੀਂ ਬਾਹਰ ਨਿਕਲਦੇ ਤੁਸੀਂ, ਸਾਰਾ ਕੰਮ ਮੈਨੂੰ ਕਰਨਾ ਪੈਂਦਾ ਵਾ। ਮੈਨੂੰ ਕਿਉਂ ਇੱਥੋਂ ਕੱਢਣ ਡਿਆ? ਕੋਈ ਤੇਰੇ ਨਾਲ ਬਾਲਰ ਕਿੱਲਾ ਖੇਡਣਾ ਹੈ? ਉਹ ਪੈਸੇ ਬਣਾ ਉਹਨਾਂ ਦੇ ਆਪਣਾ ਮੁਸਬਾ ਭਾਈ ਨੇ ਭੇਜਿਆ ਸੀ, ਉਹ ਗੋਸ਼ਤ ਗਿਆ, ਉਹਦਾ ਬਿੱਲ ਬਣਾ। ਇਹਦਾ ਜਿਹੜਾ ਵੀ ਬਿੱਲ ਬਣਨਾ ਤੁਹਾਨੂੰ ਨਹੀਂ ਮਿਲਣਾ। ਕਿਉਂ? ਤੂੰ ਬਿਜਲੀ ਦਾ ਤਾਰਨਾ, ਮੈਨੂੰ ਕਿਉਂ ਨਹੀਂ ਮਿਲਣਾ? ਵੱਡੇ ਭਾਜੀ ਨੂੰ ਮਿਲਣਾ ਵਾ। ਵੱਡੇ ਭਾਜੀ ਨੂੰ? ਭਾਜੀ ਦੱਸਦੀ ਉਹਨੂੰ ਕਹੀ ਕਿ ਆਪਣਾ ਉਸਤਾਦ ਨੇ ਲੈ ਲਏ ਸੀ। ਨਹੀਂ ਉਸਤਾਦ ਨੇ ਕਿਹਾ ਉਸਤਾਦ ਨੂੰ ਫਰਕ ਕਰਾ। ਕਿਹੜਾ ਉਸਤਾਦ? ਤੂੰ ਕਰਾਟੇ ਸਿਖਾਏ ਮੈਨੂੰ? ਕਾਹਦਾ ਉਸਤਾਦ ਆ ਤੂੰ? ਤੂੰ ਸ਼ਕਲੋਂ ਬਰੂਸ ਲਈ ਬਣਿਆ ਆਪਣੇ? ਮੈਂ ਤੇਰੇ ਭਰਾ ਦਾ ਸ਼ਾਗਿਰਦ ਆ, ਤੇਰਾ ਨਹੀਂ ਹੈਗਾ। ਓਏ ਹੈਲੋ, 3 ਫੇਸ ਦਾ ਮੀਟਰ ਉੱਡਿਆ ਹੁੰਦਾ, ਤੈਨੂੰ ਸਮਝ ਨਹੀਂ ਆਉਂਦੀ? ਤੇਰੀ ਕਿਹੜੀ ਗੱਲ ਆ? ਤੂੰ ਤਾਂ ਜੂਏ 'ਚ ਮੁਰਗੀ ਹਾਰ ਜਾਂਦਾ ਵਾ। ਅੱਛਾ, ਏਡਾ ਤੂੰ ਕਾਮਾ, ਐਡਾ ਤੂੰ ਕਾਮੇ ਵਾਲਾ। ਉਹ ਆਪਣਾ ਛਾਪਰਾਂ ਦੇ ਪੈਕਟ ਬਗਾਈ ਮੰਗਾ ਲਿਆ ਸੀ। ਹੈ? ਮੰਗਾ ਲਿਆ ਸੀ ਸਾਜੀ। 5200 ਰੁਪਇਆ ਗੈਪ ਆ ਵਿੱਚ। ਕਿੰਨਾ? 5200। 5200 ਰੁਪਇਆ? ਉਹ ਕਿੱਦਾਂ ਗੈਪ ਹੋ ਗਿਆ? ਸਾਰਾ ਤਾਂ ਮੈਂ ਹਿਸਾਬ ਰਾਤੀ ਕਰਵਾ ਕੇ ਗਿਆ ਤੇਰੇ ਕੋਲ। ਦੇਖੋ ਤੁਸੀਂ ਦੁਕਾਨ ਦੇ ਮਾਲਕ ਹੋ। ਹਾਂ। ਸਾਡਾ ਵੱਡਾ ਭਰਾ ਵੀ ਸਾਡਾ ਉਸਤਾਦ ਆ। ਅੱਛਾ। ਅਦਬ ਦੀ ਜਗ੍ਹਾ ਹੋ। ਹਾਂ। ਤਲਾਸ਼ੀ ਦੇ ਦੇ। ਤਲਾਸ਼ੀ ਦੇ ਦੋ ਕੀ ਮਤਲਬ? 5200 ਰੁਪਇਆ ਗੈਪ ਆ, ਘਾਟਾ 5200 ਦਾ ਪੈਣ ਡਿਆ। 5200 ਰੁਪਇਆ ਮਾਲ ਪੂਰਾ ਕਰਨਾ। ਉਹ ਮਾਲ ਸਾਰਾ ਤੇਰੇ ਸਾਹਮਣੇ ਜਿੰਨਾ ਵਿਕਣ ਡਿਆ, ਨਾਲ ਦੀ ਨਾਲ ਤੇ ਤੂੰ ਹਿਸਾਬ ਕਰਨ ਡਿਆ। ਯਾਰ ਹਾਸ਼ਮੀ, ਮੈਂ ਤੇਰੀ ਜੇਬ 'ਚ ਤਾਸ਼ ਦੇ ਪੱਤੇ ਦੇਖੇ ਆ, ਮੈਨੂੰ ਯਕੀਨ ਨਹੀਂ ਹੈਗਾ ਤੇਰੇ ਤੇ। ਓਏ ਉਹ ਤੇ ਉਹ ਤਾਇਆ ਇਬਰਾਹਿਮ ਨਹੀਂ, ਉਹਨੇ ਕਿਹਾ ਸੀ, ਤੈਨੂੰ ਪਤਾ ਬਾਬੇ ਬੈਠੇ ਰਹਿੰਦੇ, ਉਹ ਕਹਿੰਦੇ ਅਸੀਂ ਪੁੱਤ ਵੇਲੇ ਬੈਠੇ ਸਨ, ਲਿਆ ਦੇ। ਤਾਂ ਮੈਂ ਕਿਹਾ ਮੈਂ ਦੁਕਾਨ ਤੇ ਆਰਡਰ ਪੂਰਾ ਕਰਕੇ ਤੁਹਾਨੂੰ ਫੜਾ ਜਾਣਾ। ਅੱਛਾ ਅੱਛਾ, ਬਾਬੇ ਨੇ 4500 ਦਾ ਦਾਲ ਆਇਆ। ਉਹ ਕਿਹੜਾ ਦਾਲ ਆ ਲਿਆ? ਉਹਨੇ ਮੰਗਾਈ ਸੀ ਦਾਲ ਆ ਲਿਆ। ਹਟ ਜਾ, ਜੂਆ ਖੇਡ ਖੇਡ ਨੈਣ ਨਕਸ਼ ਹੋਰ ਤਰ੍ਹਾਂ ਦੇ ਹੋ ਗਏ ਤੇਰੇ। ਅੱਛਾ, ਇੱਕ ਵਾਰੀ ਵੀ ਜਿੱਤਿਆ ਮੈਂ ਤੂੰ। ਤੇਰੇ ਤੇ ਈਦ ਕਾਰਡ ਵਿਕਣ ਡਏ ਹਨਾ? ਸ਼ੁਕਰ ਨਹੀਂ ਕਰਨ ਦੇ, ਅੱਲਾ ਨੇ ਰੋਟੀ ਲਾਈ, ਦੁਕਾਨ ਤੇ ਖੜਾ ਹੈ। ਥੋੜਾ ਪੈਸੇ ਦਾ ਕੀ ਕਰਨਾ ਵਾ? ਕਰਨਾ ਕੀ ਹੈ? ਇਹਦਾ ਪੂਰੇ ਘਰ ਤੈਨੂੰ ਮੈਂ ਨਾਲੋਂ ਨਾਲ ਦਿੱਤੇ ਆ ਬਸ। ਕੋਈ ਨਹੀਂ, ਉਸਤਾਦ ਆ ਜਾਵੇ, ਮੈਂ ਕਹਿ ਜਾਣਾ, ਮੈਂ ਕਹਾਂ 5200 ਦਾ ਦਾਲ ਆ ਬੈਠੇ ਭਰਾ ਵੱਡਾ। ਬੰਦੇ ਦੇ ਪੁੱਤਾਂ ਵਾਲੀ ਗੱਲ ਕਰ, ਤੈਨੂੰ ਮੈਂ ਦੱਸਾਂ, ਹਜ਼ਾਰ ਵੀ ਚੂੜੇ ਵਾਲੀ ਗੱਲ ਨਾ ਕਰੋ। ਇਹਦੇ ਰੋਜ਼ੀ ਦੇ ਖਾਣੇ 'ਚ ਪੈਸੇ ਹਰਾਈ ਜਾਣਦੇ ਆ। ਉਹ ਕਿਹੜਾ ਹਰਾਉਂਦੇ ਆ? ਮੈਂ ਨਾਲ ਦੀ ਨਾਲ ਤੈਨੂੰ ਹਿਸਾਬ ਦੇਈ ਜਾਂਦਾ, ਤੇਰਾ ਕੰਮ ਅੱਗੋ। ਇਹਦਾ ਜਵਾਬ ਤੂੰ ਮੈਂ ਭਾਈ। ਆਪ 3 ਘੰਟਿਆਂ ਬਾਅਦ ਆਇਆ, 5200 ਰੁਪਇਆ ਵਿੱਚੋਂ ਗੈਪ ਆ। ਭਾਈ ਜਵੇਦ ਨੇ ਤੈਨੂੰ ਨਾਲ ਇੱਥੇ ਇਸੇ ਤੋਂ ਖਿਲਾਰਿਆ ਵਾ ਕਿ ਦੋਵੇਂ ਰਲ ਮਿਲ ਕੇ ਨਾ ਇੱਜ਼ਤ ਦੇ ਨਾਲ ਕੰਮ ਕਰੋ, ਤੇ ਇਹ ਹੁਣ ਸਾਰਾ ਤੂੰ ਬਜਟ ਕਰਨਾ ਪੂਰਾ। ਤੇ ਮੈਂ ਦੱਸ ਇੱਜ਼ਤ ਦੇ ਨਾਲ ਦਾਲ ਆਇਆ ਵਾ। ਬਾ ਜਿਹੜੇ ਦਾ ਦੀ ਗੱਲ ਕਰੀ ਜਾਂਦੇ ਆ, ਤੈਨੂੰ ਮੈਂ ਕਹਿਣ ਡਿਆ ਕਿ ਜਿੰਨਾ ਸੁਬਾ ਦਾ ਮਾਲ ਵੇਚਿਆ ਉਹ ਤੈਨੂੰ ਮੈਂ ਦੇਈ ਗਿਆ, ਗੱਲੇ ਤੇ ਤੂੰ ਆ। ਚਲੋ ਆ ਜਾਣਾ ਵਾ, ਭਾਜੀ ਨੇ ਆ ਜਾਣਾ। ਮੈਂ ਗੱਲੇ ਤੋਂ ਗੈਪ ਵੀ ਤਾਂ ਹੋਇਆ ਹੀ ਆ। ਹਾਂ, ਕੀ ਗੈਪ ਹੋਇਆ ਤੂੰ? ਮੈਂ ਬਾਹਰ ਗਿਆ ਨਹੀਂ। ਚਾਬੀ ਕਿਤੇ ਕੁਛ ਗੱਲੇ ਦੀ? ਗੱਲੇ ਦੀ ਚਾਬੀ ਲੱਗਦੀ ਕਿਦੋਂ ਉਹਨੂੰ? ਚਵੜਾ ਮਾਰਨ ਦੇ ਆ। अस्सलाम वालेकुम भाजी। ਵਾਲੇਕੁਮ ਅਸਲਾਮ ਜੀ। ਭਾਜੀ ਦੁਕਾਨ ਉਧਰਲੀ ਸਾਈਡ ਤੋਂ ਆਓ, ਤੁਸੀਂ ਅੰਦਰ ਹੀ ਸਿੱਧੇ ਆ ਗਏ। तो भाई नु तो जगह ही नहीं सी, मैं फिर इधर से जा गया। ਤੇ ਜਗ੍ਹਾ ਤੈਨੂੰ ਸਮਾਉਣਾ ਵਾ ਇੱਥੇ, ਇਧਰੋਂ ਦੀ ਆ ਬਾਹਰ ਕੰਮ ਜਿਹੜਾ ਹੈਗਾ। नहीं नहीं गल ताड़ी ना करनी, उधर बाहर गया हां भाजी मैं। ਤੇ ਇੱਥੋਂ ਗੱਲ ਨਹੀਂ ਹੁੰਦੀ? ਕੀ ਗੱਲ ਹੈ, ਤੁਹਾਡੇ ਸਿਗਨਲ ਡਰਾਪ ਹੁੰਦੇ? उथों मैं आउण लगा सी, लेकिन उधर पता नहीं कि पानी जिहा खड़ा, मैं कहा चल इधर चलो, चल जांदा। ਦੱਸੋ ਭਾਜੀ ਬਕਵਾਸ ਕਰੋ, ਕੀ ਚਾਹੀਦਾ ਵਾ? ये किनु कहंदे आ? ਉਹ ਅਸੀਂ ਆਪਸ ਚ ਲੱਗੇ, ਦੱਸੋ ਹੁਕਮ ਕਰੋ ਕੀ हुकम ਕਹਿੰਦੇ? भाई गोश्त चाहिदा सी। ਗੋਸ਼ਤ ਦੇ ਦਿੰਦੇ ਮੇਰੇ ਗੋਸ਼ਤ ਹੀ ਆ ਇੱਥੇ। ਕਿਦੋਂ ਜਰਾਬਾਂ ਟੰਗੀਆਂ, ਕਿਦੋਂ ਸਵੈਟਰ ਰੱਖੇ ਆ, ਕੱਪੜਾ ਰੱਖਿਆ ਸੀ। ਗੋਸ਼ਤ ਹੀ ਆ ਇਹ। कितना हाँ जी। किलो भाजी? ਇਹ ਭਾਜੀ 410 ਆ ਮੌਜੂਦਾ ਰੇਟ। अच्छा जी। ਹਾਂਜੀ, देसी हुंदा भाजी तुहाडे कोल? ਦੇਸੀ ਆਪਣੇ ਕੋ ਖਤਮ ਹੋਇਆ, ਮੰਗਾ ਦਿੰਦੇ ਆ ਵੱਡੇ ਭਾਈ ਦੀ ਦੁਕਾਨ ਤੇ, ਭਾਈ ਜਵੇਦ ਕੋ ਨਾ ਪਿਆ ਵਾ ਦੇਸੀ ਵੀ। ਭਾਜੀ ਮੂੰਹ ਤਾਂ ਵਲੈਤੀ ਵਾਲਾ ਵੀ ਨਹੀਂ ਹੈਗਾ। आ तुहाडे नाल दा जां मिठा चुकना आया कोकड़ा भी? ਇਹ भी करदा दुकान ते? ਵੱਡੇ ਭਾਈ ਨੇ ਨਾਲ ਰੱਖਿਆ, ਪੰਜੇ ਵੇਚਣ ਦੇ ਆ, ਮੈਂ ਗੋਸ਼ਤ ਵੇਚਣ ਦੇ ਆ। ਇਹਦੇ ਉੱਥੋਂ ਪੰਜੇ ਲੈ ਲੈਂਦੇ ਲੋਕੀ। ਚਪੇੜਾ ਖਾ ਕੇ ਦੇਖ ਲਾ। ਹਾਂਜੀ ਹਾਂਜੀ। ਚਲੋ ਭਾਜੀ ਨਹੀਂ ਟਾਈਮ ਹੈਗਾ, ਮੈਂ ਅੱਗੇ ਚੱਲ ਜਾਂਦਾ ਵਾ। ਗੱਲ ਨਹੀਂ ਭਾਜੀ, ਗੱਲ ਤੇ ਸੁਣੋ, ਹੁਕਮ ਕਰੋ। ਹਾਲੋ ਉਹ ਬਸ ਗੋਸ਼ਤ ਬਣਾਉਣ ਦੇ, ਬਾਅਦ ਚ ਬਣਾ ਪਹਿਲੀ ਲੈਣੀ। ਬਦਤਮੀਜ਼ੀ ਤੁਸੀਂ ਦੁਕਾਨ ਦੇ ਅੰਦਰ ਆ ਗਏ ਹੋ, ਤੁਹਾਡਾ ਹੱਕ ਬਣਦਾ ਉੱਥੇ ਆਣ ਉਹ ਕੇ। ਭਾਈ ਉਧਰ ਪਾਣੀ ਖੜਾ, ਮੈਂ ਹੁਣ ਜੁੱਤੀ ਖਰਾਬ ਕਰ ਲਵਾਂ। ਦੱਸੋ ਦੱਸੋ, ਹੁਕਮ ਕਰੋ ਭਾਜੀ, ਕੀ ਕਹਿੰਦੇ? ਜਨਾਬ ਗੋਸ਼ਤ ਚਾਹੀਦਾ। ਕਿੰਨਾ ਚਾਹੀਦਾ ਜਨਾਬ ਨੂੰ? ਗੋਸ਼ਤ ਤੇ ਵਾਵਾ ਚਾਹੀਦਾ ਜੀ। 7 ਦਿਨ ਖੜਨਾ ਤੁਹਾਡੇ ਕੋਲੋਂ ਭਾਈ ਨੂੰ। 7 ਦਿਨ? ਹਾਂਜੀ ਹਾਂਜੀ ਭਾਈ ਨੇ। ਤੁਹਾਡੇ ਮਾਸ਼ਾਅੱਲਾ ਭਾਈ ਨੇ ਬਸ ਵੀ ਇਦਾਂ ਹੀ ਆ ਨਾ, ਹੁਣ ਕਮਾਈ ਕਮੂਈ ਮਾਸ਼ਾਅੱਲਾ ਠੀਕ ਆ, ਕਾਰੋਬਾਰ ਠੀਕ ਆ। ਅੱਲਾ ਪਾਕ ਹੋ। ਖਾਣ ਪੀਣ ਚ ਕਦੀ ਹੱਥ ਨਹੀਂ ਘੁੱਟਿਆ ਅਸੀਂ। ਅੱਛਾ, ਤੇ ਦੇਸੀ ਦਾ ਕੀ ਰੇਟ ਆ ਭਾਜੀ?
ਦੇਸੀ ਭਾਜੀ ਤੁਹਾਨੂੰ 1200 ਰੁਪਏ ਕਿਲੋ ਲਾ ਦੇਣਗੇ। ਮੈਂ ਘਿਓ ਦਾ ਪੁੱਛਿਆ ਭਾਜੀ, ਘਿਓ ਹੁੰਦਾ ਦੇਸੀ ਇੱਥੋਂ ਕਿਤੋਂ ਮਿਲ ਜੂਗਾ? ਉਹ ਭਾਈ ਜਾਨ ਅਸੀਂ ਆਪਣੇ ਮੁਰਗੇ ਦੀ ਗੱਲ ਕਰ ਰਹੇ, ਦੇਸੀ ਮੁਰਗਾ ਵੀ ਮਿਲ ਜਾਏਗਾ। ਹਰ ਵੈਰਾਈਟੀ ਰੱਖੀ ਹੈ ਸਾਡੀਆਂ 3 ਬ੍ਰਾਂਚਾਂ ਨੇ, ਇਹ ਸਿਰਫ ਇਹ ਹੀ ਇੱਕ ਦੁਕਾਨ ਨਹੀਂ ਹੈ। ਅੱਛਾ ਅੱਛਾ ਹਾਂਜੀ, ਵੱਡੀ ਦੁਕਾਨ ਦੇ ਵੱਡਾ ਭਾਈ ਜਵੇਦ ਹੁੰਦਾ ਹੈ, ਉਸ ਤੋਂ ਵੱਡੀ ਦੁਕਾਨ ਆ ਭਾਈ ਉਹ ਪਰਵੇਜ਼। ਕਿੰਨੀ ਕੁ ਦੂਰ ਹੈ ਇੱਥੋਂ? ਇੱਥੋਂ ਆਇਆ ਬਸ 10 ਮਿੰਟ ਦਾ ਹੈਗਾ ਸਫ਼ਰ। ਨਹੀਂ ਯਾਰ 5200 ਨਹੀਂ ਪੂਰਾ ਹੋਣ ਡਿਆ। ਕਰ ਲੈਂਦੇ 1 ਮਿੰਟ ਖਲੋ ਜਾ, ਕਰ ਲੈਂਦੇ ਪੁੰਜ। ਮੈਨੂੰ ਗੋਸ਼ਤ ਘੱਟ ਤੋਲਿਆ ਹੋਣਾ ਉਹਨਾਂ ਨੇ, ਉਨੇ ਹੀ ਦੇਣੇ ਜਿੰਨਾ ਗੋਸ਼ਤ ਪਚਾਉਣਾ ਤੁਸੀਂ। ਨਹੀਂ ਵੀਰੇ ਮੈਨੂੰ ਲੱਗਣ ਡਿਆ ਵਾ ਕਿ 5200 ਰੁਪਏ ਦੀ ਫੈਂਟੀ ਲੱਗੀ ਹੈ ਤਾਸ਼ ਦੀ, ਉੱਥੇ ਕਿਤੇ ਗਿਆ। ਉਹ ਖਲੋ ਜਾ ਕਿਤੇ, ਗਾਹਕ ਨਾ ਕਰ ਲੈਂਦੇ, ਤੈਨੂੰ ਜਿਹੜੇ ਹਿਸਾਬ ਚੜੇ ਆ। ਅੱਜ ਦੱਸੋ ਭਾਜੀ ਹੁਕਮ ਕਰੋ ਕਾਹਦਾ? ਸੀਲ ਦਾ ਮਿਲ ਜਾਏਗਾ, ਸੀਲ ਦਾ ਭਾਈ। ਸੀਲ ਵੀ ਮਿਲ ਜਾਏਗਾ ਜਨਾਬ। ਉਹ ਜਿਹਦੀ ਇਥੋਂ ਆਇਆ ਛਾਤੀ ਨੰਗੀ ਲੜਾਈ ਵਾਲਾ ਤੰਗਾ ਤਗੜਾ ਹੋਵੇ। ਹਾਂਜੀ ਹਾਂਜੀ ਮਿਲ ਜਾਏਗਾ। ਲੜਾਉਣਾ ਤੁਸੀਂ? ਉਹ ਨਹੀਂ ਗੋਸ਼ਤ ਚਾਹੀਦਾ ਭਾਈ ਨੂੰ। ਉਹ ਪਿੰਡੋਂ ਪਕਾ ਦੇਂਗੇ ਜਨਾਬ ਆਪਣੇ ਉਹਦਾ ਕੀ ਪਿੰਡ। ਰੇਟ ਆ ਭਾਜੀ? ਉਹ ਤੁਹਾਨੂੰ ਮਿਲ ਜਾਏਗਾ ਜਨਾਬ, ਸੀਲ 1600 ਦਾ ਪੈ ਜਾਣਾ ਤੁਹਾਨੂੰ। ਅੱਛਾ ਹਾਂਜੀ। 1600 ਜੀ 1600 ਦਾ ਕਿਲੋ। ਜੀ ਜੀ ਜੀ। ਇੱਧਰ ਕੀ ਚਾਟ ਲੱਗਾ, ਉਹ ਤੇ ਵੇਖ ਕੇ ਦੱਸੀ ਜਾ। ਇਹਨੂੰ ਬੁਰਸ਼ੀ ਕਰਾ ਲਿਆ ਕਰ ਵੀ, ਜਦੋਂ ਇਹ ਸਾਹ ਛੱਡਦਾ ਮੈਂ ਆਪਣਾ ਸਾਹ ਰੋਕ ਲੈਂਦਾ ਭਾਜੀ। ਬੁਰਸ਼ ਬਰਸੇ ਤੇ ਕਰਿਆ ਕਰਨ, ਦੁਕਾਨਦਾਰੀ ਆ ਤੁਹਾਡੀ। ਉਹ ਯਾਰ ਤੂੰ ਗਾਹਕ ਵਾ ਸਾਡਾ, ਤੂੰ ਬਾਹਰ ਆ, ਤੂੰ ਤਾਂ ਭਾਣਜਿਆਂ ਕੋ ਭਾਈ ਉਧਰ ਪਾਣੀ ਖਲੋਤਾ, ਡੁੱਬ ਜਾਵਾਂ ਉਧਰ ਜਾ ਕੇ, ਵੇ ਕਿੰਨਾ ਮੱਛਰ ਆ, ਗਿੱਟੇ ਤੇ ਲੜ ਜਾਵੇ, ਮੈਨੂੰ ਨਮੂਨੀਆ ਹੋ ਜੇ, ਕੌਣ ਜ਼ਿੰਮੇਦਾਰ ਆ? ਤੁਸੀਂ ਦਵਾਈ ਲੈ ਲੈਣੀ ਹੈ, ਤੁਸੀਂ ਤੇ ਆਪ ਜਾਣ ਵਾਲੇ ਲੱਗਦਾ ਕੀ ਮਤਲਬ ਹੈ। ਚਲੋ ਦੱਸੋ ਆਪਣਾ ਕਿਹੜਾ ਗੋਸ਼ਤ ਵੇਚਣ ਵਾਲੇ ਮੈਂ ਵੇਖਿਆ, ਉਹਨਾਂ ਦੇ ਗੁਲਾਬੀ ਰੰਗ ਹੁੰਦੇ ਆ, ਜਿਹੜੇ ਚਿਹਰੇ ਹੁੰਦੇ, ਤੁਸੀਂ ਤੇ ਐਂ ਤੇ ਬਾਂਦਰ ਕਿਲੇ ਦੇ ਛਿੱਤਰ ਗਵਾਚੇ ਆ। ਰੋਬ ਰਾਬ ਹੈ ਨਹੀਂ ਤੁਹਾਡੇ ਕੋਈ ਗੋਸ਼ਤ ਵਾਲਾ? ਕੋਈ ਹੁੰਦਾ ਨਾ ਗੋਸ਼ਤ ਵਾਲਾ ਵੀ ਸੋਹਣਾ ਸੁਨੱਖਾ ਹੁੰਦਾ ਵਾ, ਏਡੇ ਛਾਤੇ ਹੁੰਦੇ ਆ। ਇਹ ਆਰਡਰ ਦੇਣ ਆਏ ਹੋ ਜਾਂ ਸਾਨੂੰ ਕੋਈ ਇਤਲਾਹ ਦੇਣ ਆਏ ਹੋ ਤੁਸੀਂ? ਤਲਾਹ ਭਾਈ ਨੇ, ਮੈਂ ਪਹਿਲਾਂ ਇਹੀ ਸਮਝਿਆ ਕਿ ਤੇ ਬਿੱਠਾ ਮੁੱਠਾ ਲੈਣ ਆਏ ਆ। ਆਉਂਦੇ ਹੁੰਦੇ ਨਾ ਡਾਲੇ ਤੇ ਸਾਰਾ ਕੂੜਾ ਖੰਭ ਹੁੰਦੇ ਆ, ਓਏ ਖੰਭ ਹੁੰਦੇ, ਬਿੱਠਾ ਪੁੱਠਾ ਇਹੀ ਚਿੱਤੇ ਕੀਤੀਆਂ। ਭਾਈਜਾਨ ਦੱਸੋ ਹੁਕਮ ਕਰੋ ਕਿੰਨਾ? ਅੱਛਾ ਸੀਲ ਦਾ ਕੀ ਰੇਟ ਦੱਸਿਆ ਭਾਜੀ? ਤੁਹਾਨੂੰ ਦੱਸਿਆ 1600 ਰੁਪਇਆ ਪੈ ਜਾਏਗਾ। ਅੱਛਾ ਦੇਸੀ 1200, ਉਹ 1600 ਤੇ 410 ਰੁਪਏ। 410 ਨਹੀਂ ਸਾਲ 5200 ਨਹੀਂ ਪੂਰਾ ਹੋਣ। ਯਾਰ ਇਹਦਾ 5200 ਪੂਰਾ ਕਰ ਲਾ। ਫੌਤ ਕਿਤੇ ਜਾਣਾ ਕਿ ਹੁਣੇ ਚਾਹੀਦਾ, ਕਿਤੇ ਜਨਾਜ਼ਾ ਤੇਰੀ ਵੀ ਇਹਨਾਂ ਰੁਕਿਆ। ਮੈਂ ਕਹਿੰਦਾ ਉਸਤਾਦ ਜੀ ਆਏ, ਮੈਂ ਦੱਸ ਦਵਾਂ ਕਿ ਭਰਾ ਕੀ ਹਰਕਤਾਂ ਕਰਦਾ ਫਿਰਦਾ ਵਾ। ਕਰਦੇ ਤੈਨੂੰ ਕਿ 10 ਮਿੰਟ ਕਰ। ਅੱਛਾ ਵਾਣ ਵੀ ਵੱਟ ਦਿਓ, ਮਸ਼ੀਨ ਲਾਈ ਹੈ, ਵਾਣ ਵੀ ਵੱਟ ਦਿਓ ਭਾਈ। ਜੀ ਓਏ ਉਹ ਤੇਰੇ ਸਦਕੇ ਜਾ, ਐਸਾ ਤੇਰਾ ਖੜਪੈਂ ਸਰਗਾ ਬੂਆ, ਤੈਨੂੰ ਵਾਣ ਵੱਟਣ ਵਾਲੀ ਲੱਗਦੀ ਆ? ਉਹ ਕੀਮਾ ਕਰਨ ਵਾਲੀ ਮਸ਼ੀਨ ਆ। ਉਹ ਭਾਜੀ ਮੁਰਗੀ ਦਾ ਕੌਣ ਕੀਮਾ ਕਰਦਾ ਜੀ? ਓਏ ਤੂੰ ਪਰਦੇਸੀ ਆ, ਹੁਣ ਈਦ ਮੁੱਕੀ ਆ, ਮੋਟਰ ਰੱਖੀ ਹੋਈ ਸੀ। ਅੱਛਾ ਅੱਛਾ। ਇਹ ਭਾਜੀ ਕੀਮੇ ਵਾਲੀ ਮਸ਼ੀਨ ਆ, ਵੇਖਣ ਨਾ ਗੋਸ਼ਤ ਲੱਗਾ ਇਹਨੂੰ। ਉਹ ਗੋਸ਼ਤ ਤੇ ਲੱਗਾ, ਲੇਕਿਨ ਉਹੀ ਤੇ ਪੁੱਛਣਦੇ ਆ ਕਿਤੇ ਬਲੈਲਰ ਦਾ ਕੀਮਾ ਤੇ ਨਹੀਂ ਕਰੀ ਜਾਂਦੇ ਤੁਸੀਂ? ਨਹੀਂ ਉਹ ਤੇ ਜਿਹੜਾ ਕੋਈ ਕਵੇ ਕਿ ਕਰਨਾ ਵਾ ਕੀਮਾ। ਭਾਜੀ ਤੁਹਾਨੂੰ ਵੇਖ ਕੇ ਕਿਉਂ ਇਦਾਂ ਲੱਗਦਾ ਜਿੱਦਾਂ ਬੜੀ ਭੁੱਖ ਕੱਟੀ ਦੁਨੀਆ ਤੇ ਤੁਸੀਂ? ਇਹ ਤੁਹਾਡੀ ਆਪਣੀ ਦੁਕਾਨ ਜਾਂ ਸ਼ਗਿਰਦ ਜੀ? ਨਹੀਂ ਆਪਣੀ ਆ, ਵੱਡਾ ਭਾਈ ਤੇ ਮੈਂ ਫਿਰ ਉਹ ਹੋਣਾ ਚਾਹੀਦਾ ਜਿਹੜਾ ਮਰਜ਼ੀ ਤੇ ਕੋਈ ਚੰਡ ਮਾਰ ਕੇ ਗੋਸ਼ਤ ਲੈ ਜਾਵੇ। ਅੱਛਾ ਪਹਿਲੇ ਹੁਣ ਸ਼ੀਵ ਕਰਾ ਕੇ ਤੇ ਕਰੀਮ ਲਵਾ ਕੇ ਤੇ ਫੇਰ ਤੈਨੂੰ ਮੈਂ ਸੌਦਾ ਦੇ। ਓਏ ਹਸੀਨ ਜਮੀਲ ਤੂੰ ਆਪਣਾ ਕੰਮ ਦੱਸ, ਸਾਡੇ ਚੋਂ ਕਾਹਤੋਂ ਨੁਕਸ ਕੱਢੀ ਜਾਂਦਾ ਯਾਰ ਤੂੰ? ਮਾਲਕ ਤੁਸੀਂ ਜਿੰਨਾ ਇਹ ਵੇਖਿਓ ਮਾਲਕ ਅੱਲਾ ਦੀ ਜ਼ਾਤ ਆ ਵੀਰੇ, ਅਸੀਂ ਨਹੀਂ ਮਾਲਕ। ਸਤਾਂਤਰ ਰੋਟੀ ਲੱਗੀ ਆ ਸਾਡੀ। ਅੱਛਾ ਸਾਜ ਮੈਨੂੰ ਇੰਜ ਲੱਗਣ ਡਿਆ ਕਿ 5200 ਰੁਪਇਆ ਨਾ ਤੁਸੀਂ ਬੇਗਮ ਤੇ ਲਾਇਆ ਸੀ। ਕਿਉਂ ਜੀ ਬੇਗਮ ਤੇ ਕੱਤ ਲਾਤਾ? ਭਾਬੀ ਬਿਮਾਰ ਰਹਿੰਦੀ, ਭਾਬੀ ਬਿਮਾਰ। ਬਕਵਾਸ ਨਾ ਕਰੋ ਭਾਜੀ। ਉਹ ਕਹਿੰਦੇ ਆ ਬੇਗਮ ਤੇ ਲਾਇਆ। ਨਹੀਂ ਉਹ 5200 ਰੁਪਇਆ ਹਿਸਾਬ ਗਲਤ ਹੋਇਆ, ਉਸਤਾਦ ਸਾਡਾ ਤਾਸ਼ ਖੇਡਦਾ ਯਾਰ। ਉਹ ਤੈਨੂੰ ਕਹਿਣ ਡਿਆ ਇਹ ਗੱਲ ਨਾ ਕਰ, ਬੰਦੇ ਵਾਲੀ ਜਿਹੜੀ ਚੱਲਣ ਦੀ ਉਹ ਗੱਲ ਕਰ ਦੂੰ। ਯਾਰ ਤੇਰਾ ਭਾਈ ਤੁਸੀਂ ਤਾਸ਼ ਖੇਲਦੇ ਜੇ, ਤੁਹਾਡੀ ਤੇ ਕਮਾਈ 'ਚ ਬਰਕਤ ਹੀ ਨਹੀਂ ਪੈਣੀ, ਤੁਹਾਡੇ ਗੋਸ਼ੇ 'ਚ ਕਿੱਦਾਂ ਪਾਊਗੀ? ਉਹ ਨਹੀਂ ਭਾਈ ਦੀ ਗੱਲ ਹੋਰ ਹੋਣ ਡਈ। ਤੁਸੀਂ ਦੱਸੋ ਕਿਹੜਾ ਕਰਨਾ, ਸੀਲ ਤੁਹਾਡੇ ਕਰਨਾ? ਹੱਥੋਂ ਤੇ ਚੀਜ਼ ਖਾਣੀ, ਵੈਸੇ ਹੀ ਮੈਂ ਨਿਆਣੇ ਬਿਮਾਰ ਹੋ ਜਾਣ ਭਾਵੇਂ ਮੇਰੇ ਭਾਈ। ਤੁਸੀਂ ਇੰਜ ਕਰੋ ਕਿਸੇ ਡਾਕਟਰ ਕੋ ਨਿਆਣੇ ਲੈ ਜਾਓ, ਪਹਿਲੇ ਸੌਦਾ ਬਾਅਦ ਚ ਲੈ ਜਾਓ। ਅਸੀਂ ਕਹਿੰਦੇ ਸਾਡੇ ਕੰਮ ਦਾ ਟਾਈਮ ਆ, ਦੇਸੀ ਜਾਈਦਾ ਹੈ। ਦੁਕਾਨ ਕਿੰਨੇ ਵਜੇ ਖੋਲਦੇ ਸੁਬਾ ਭਾਈ? ਦੁਕਾਨ ਸੁਬਾਹ 9 ਵਜੇ ਖੋਲਦੀ ਦੀ। ਤੂੰ ਸੌਣਾ ਦੁਕਾਨ ਅੱਗੇ, ਸੌਣਾ ਵਾ ਦੁਕਾਨ ਅੱਗੇ ਆਣ ਕੇ? ਨਹੀਂ ਪਹਿਲਾਂ ਖੋਲਿਆ ਕਰੋ 9 ਵਜੇ ਤੇ ਹਰ ਬੰਦਾ ਕੰਮ ਤੇ ਜਾਂਦੇ ਹੁੰਦਾ, ਜਿਹਨੇ ਰੋਟੀ ਖਾ ਕੇ ਜਾਣੀ ਕਮ ਸੇ ਕਮ 6 ਵਜੇ ਤੇ ਗੋਸ਼ਤ ਮਿਲੇ। ਭਾਜੀ ਮਾਲ ਅਸੀਂ ਨਾਲ ਦੀ ਨਾਲ ਤਾਜ਼ਾ ਲਿਆਈਦਾ, ਲਿਆਉਣ ਲੱਗੇ ਆ, ਤੁਹਾਨੂੰ ਪਤਾ ਫਾਰਮ ਤੇ ਜਾਣਾ ਹੁੰਦਾ, ਟਾਈਮ ਲੱਗਦਾ ਹੈ। ਅੱਛਾ ਸੁਬਾਹ 6 ਵਜੇ ਤੇ ਘਰੋਂ ਨਿਕਲੇ ਹੁੰਦੇ ਗੱਡੀ ਲੈ ਕੇ, ਮਾਲ ਲੈ ਕੇ ਆਉਣਾ ਤੇ ਫੇਰ ਹੀ ਕੰਮ ਕਰਨਾ ਸੀ। ਮਹੀਨੇ 'ਚ ਕਿੰਨੀ ਵਾਰੀ ਦੁਕਾਨ ਬੰਦ ਹੁੰਦੀ ਭਾਈ ਨੂੰ ਕਿ ਖੁੱਲੀ ਰਹਿੰਦੀ ਆ? ਬਾਕੀ ਕਿਦਾਂ ਹੁੰਦੀ ਤੁਹਾਡੀ? ਜੁਮੇ ਨੂੰ ਕਰੇ ਦੀ, ਜੁਮੇ ਨੂੰ। ਅੱਛਾ ਮੇਨ ਉਦੋਂ ਤੇ ਰਾਤ ਨੂੰ, ਜਿਵੇਂ ਰਾਤ ਨੂੰ ਬੰਦੇ ਨੂੰ ਪੈਸੇ ਮਿਲਦੇ ਆ, ਜਿਵੇਂ ਨੂੰ ਉਹਨੇ ਗੋਸ਼ਤ ਕੱਢਣਾ ਹੁੰਦਾ, ਜਾਂ ਦੁਕਾਨ ਹੀ ਬੰਦ, ਤੇ ਮੈਨੂੰ ਤਾਂ ਦੱਸੋ ਯਾਰ ਰੁਪਏ। ਉਹ ਭਾਈ ਦੀ ਗੱਲ ਤੇ ਸੁਣੋ ਵੀ ਜਿਵੇਂ ਨੂੰ ਤਾਂ ਦੁਕਾਨ ਬੰਦ, ਵੀ ਜਿਵੇਂ ਨੂੰ ਤਾਂ ਮਾੜੇ ਬੰਦੇ ਨੇ ਵੀ ਗੋਸ਼ਤ ਤੂੰ ਪਕਾਉਣਾ। ਮੁਸਰਸ ਕਰਤਾ ਜੱਡਾ ਬੁੱਢੀ ਆ ਸਾਡੀ ਤੂੰ। ਮਿੰਟ ਬਾਅਦ ਯਾਰ ਮੈਂ ਚੱਲਾਂ ਵੀ ਮੈਂ ਚੱਲਾਂ। ਉਹ ਭਾਈ ਜਿਹਨੇ ਜੁਮੇ ਨੂੰ ਦੁਕਾਨ ਬੰਦ ਆ ਤੇ ਜੁਮੇ ਨਹੀਂ ਤੇ ਗੋਸ਼ਤ ਵੇਚਦਾ। ਭਾਈ ਦੀ ਗੱਲ ਪੂਰੀ ਸੁਣੀ ਦੀ ਹੁੰਦੀ ਹੈ, ਜੁਮਾ ਪੜ ਕੇ ਬਾਅਦ ਚ ਖੋਲੀ ਦੀ ਅਸੀਂ, ਪਹਿਲੇ ਟਾਈਮ ਬੰਦ ਹੁੰਦੀ, ਜੁਮੇ ਤੋਂ ਬਾਅਦ ਖੋਲੀ ਦੀ ਹੈ। ਅੱਛਾ ਅੱਛਾ। ਹਾਂਜੀ ਜੁਮਾ ਪੜ ਕੇ ਆ ਕੇ ਖੋਲ ਲਈ ਦੀ। ਨਹੀਂ ਯਾਰ ਨਹੀਂ ਪੂਰੇ ਨਹੀਂ ਹੋਣ ਡਿਆ 5200 ਨਹੀਂ ਪੂਰਾ। ਇਹਨੂੰ ਤੁਸੀਂ ਕੈਲਕੂਲੇਟਰ ਨਾਲ ਛਾਪਰ ਚ ਪਾ ਤੇ ਘਰ ਬੈਠਕ ਚ ਜਾ ਕੇ ਹਿਸਾਬ ਕਰੀ ਜਾਈਂ। ਬੈਠਕ 'ਚ ਤਾਂ ਹਰੇ ਆ, ਬੈਠਕ 'ਚ ਤਾਂ ਹਰ ਗਏ। ਹੋਰ ਫੱਟੇ ਮੋ ਤੇਰਾ ਤੈਨੂੰ ਕਹਿੰਦੇ ਗੱਲ ਛੱਡਦੇ ਗਾਹ ਖੜਾ। ਇਹ ਤਾਏ ਦਾ ਮੁੰਡਾ ਸ਼ਗਿਰਦ ਦਾ ਤੁਹਾਡਾ? ਹਾਂ ਸ਼ਗਿਰਦ ਜੀ, ਆਪਣਾ ਦੁਕਾਨ ਤੇ ਕੰਮ ਕਰਦਾ ਮੁੰਡਾ। ਬੜਾ ਸਿਰ ਕੀਤਾ ਤੁਸੀਂ। ਸਿਰ ਨਹੀਂ ਕੀਤਾ ਉਹਦੀ ਯਾਰ। ਧੌਣ ਕੱਢ, ਉਹਦੀ ਧੌਣ ਕੱਢ ਮਾਰਨਾ ਹੀ, ਉਹਨੂੰ ਧੌਣ ਕੱਢ ਉਹਦੀ।
ਉਹ ਚੱਲ ਧੌਣ ਕੱਢ ਬਾਹਰ। ਓਏ ਉਹਦੀ ਚਵਲੇ ਜਾਣ ਦੀ ਇਹ ਉਹਦੀ ਗੱਲ ਕਰਨੇ ਆ ਹੋਵੇ ਭਾਈ ਕੀ ਬਦਤਮੀਜ਼ੀ ਗਾਹਕ ਨਾਲ ਬਦਤਮੀਜ਼ੀ ਉਹ ਭੁੱਲ ਗਿਆ ਉਹਨੇ ਆ ਧੌਣ ਫੜਨੀ ਕਿਉਂ ਆ ਪਤਾ ਕਰੇ ਨੂੰ ਆਹ ਤੇ ਸਾਰੇ ਹਰੇ ਮੈਂਬਰਾਂ ਤਰ੍ਹਾਂ ਬੈਠੇ ਆ, ਇਹਨਾਂ 'ਚ ਕੋਈ ਤੰਦਰੁਸਤ ਵੀ ਹੈਗਾ। ਇਹਨਾਂ ਚੋਂ ਕੋਈ ਕੰਮ ਤੇ ਵੀ ਜਾਂਦਾ ਜਿਹੜਾ ਹੈ ਬਲੈਲਰ। ਅੱਛਾ ਜੀ। ਹਾਂਜੀ ਕਿੰਨਾ ਕਰਨਾ ਦੱਸੋ? ਸੀਲ ਕਰਨਾ, ਦੇਸੀ ਕਰਨਾ, ਬਲੈਲਰ ਕਰਨਾ? ਭਾਜੀ ਕੰਮ ਦਾ ਟਾਈਮ ਆ, ਜਲਦੀ ਕਰੋ। 7 ਦਿਨ ਗੋਸ਼ਤ ਚਾਹੀਦਾ ਮਹੀਨੇ 'ਚ ਭਾਈ ਨੂੰ। ਅੱਛਾ ਜੀ 7 ਦਿਨ ਮਾਸ਼ਾਅੱਲਾ। ਹਾਂਜੀ ਹਾਂਜੀ। ਇੰਨੀਆਂ ਲਾਸ਼ਾਂ ਤੁਹਾਡੇ? ਅੱਛਾ ਕਿੰਨੀਆਂ ਜਿਵੇਂ ਰਾਤਾਂ ਹੁੰਦੀਆਂ ਮਹੀਨੇ 'ਚ ਭਲਾ? ਮਹੀਨੇ 4 ਜਾਂ 5? ਚਾਰ ਭਾਜੀ ਚਾਰ ਚਾਰ। ਜੁਮੇਰਾਤਾਂ ਹੁੰਦੀਆਂ। ਆ 1.5 ਮਹੀਨਾ ਗੋਸ਼ਤ ਚਾਹੀਦਾ ਭਾਈ ਨੂੰ ਸਾਨੂੰ। ਮਾਸ਼ਾਅੱਲਾ ਇਹ ਡੇਲੀ ਚਾਹੀਦਾ ਜਾਂ ਜੁਮੇਰਾਤ ਵਾਲੇ ਦਿਨ ਉਹ ਬਾਅਦ ਚਾਹੀਦਾ? ਚ ਕਰਾਂਗੇ, ਅੱਛਾ ਹੋਏਗਾ ਤੇ ਡੇਲੀ ਕਰਦੇ ਆ ਕਰਿਓ, ਜੇ ਮਾੜਾ ਹੋਇਆ ਭਾਈ ਨੂੰ ਫਿਰ ਇੱਕ ਵਾਰੀ ਦਾ ਵੀ ਫਾਇਦਾ ਕੋਈ ਨਹੀਂ। ਨਹੀਂ ਨਹੀਂ ਤੁਸੀਂ ਇਨਸ਼ਾਅੱਲਾ ਕੁਛ ਤੁਹਾਨੂੰ ਬੁਲਾ ਕੇ ਸਾਫ਼ ਕਰਕੇ ਅੱਛਾ ਦੇਣਗੇ। ਬਟੇਰ ਹੁੰਦੇ ਤੁਹਾਡੇ ਕੋਲ? ਬਟੇਰੇ ਆ ਜਿਹੜੇ ਬਟੇਰੇ ਜੰਗਲੀ ਬਟੇਰੇ, ਬਟੇਰੇ ਮਿਲ ਜਾਣਗੇ, ਮੰਗਾ ਉਹ ਲਾਂਗੇ। ਕਿਦਾਂ ਕਿਲੋ ਆ ਭਾਈ? ਉਹ ਤੁਹਾਨੂੰ ਪੈ ਜਾਣੇ ਨੇ ਤਕਰੀਬਨ ਸਾਨੂੰ ਕਿਉਂ ਪੈਣਗੇ? ਅਸੀਂ ਦੰਦ ਨਾ ਭੰਨਦੇ ਆ, ਸਾਨੂੰ ਕਿਉਂ ਪੈਣਗੇ? ਉਹ ਰੇਟ ਪੁੱਛ ਲੈ ਪਹਿਲਾਂ, ਰੇਟ ਪੁੱਛ ਲਈਦਾ ਹੁੰਦਾ ਵਾ। ਔਰ ਰੇਟ ਹੀ ਪੁੱਛਣੇ ਆ, ਇਹ ਤੁਹਾਨੂੰ ਪੈਣਗੇ। ਜੋ ਅਦਬ ਚ ਕਹਿ ਰਿਹਾ ਤੈਨੂੰ। ਤੁਸੀਂ ਅੱਜ ਕਿਤੇ ਅੱਛਾ ਰੇਟ ਸਾਨੂੰ ਮਤਲਬ ਮੁੱਲ ਕਿੰਨੇ ਦੇ ਹਾਂਜੀ, ਪੈਣਗੇ? ਤੁਸੀਂ ਅੱਜ ਕਿਤੇ ਘਰੋਂ ਮਾਰ ਖਾ ਕੇ ਤੇ ਨਹੀਂ ਨਿਕਲੇ? ਹਰ ਗੱਲਾਂ ਹੀ ਉਹ ਮੈਨੂੰ ਪੁੱਠੀਆਂ ਲੱਗਦਾ ਕਿ ਪਰੌਠੇ ਨਾਲ ਜੁੱਤੀਆਂ ਪਈਆਂ ਇਹਦੇ। ਜੀ ਭਾਜੀ ਮੈਂ ਆਇਆ ਬਜ਼ੁਰਗਾਂ ਦੇ ਕੋਲੋਂ, ਅੱਛਾ ਉਹਨੇ ਕਿਹਾ ਸਿੱਧਾ ਹੀ ਗੋਸ਼ਤ ਵਾਲੀ ਦੁਕਾਨ ਤੇ ਜਾ ਪੁੱਤ। ਅੱਛਾ ਮੈਂ ਕਿਹਾ ਚਲੋ ਚੱਲ ਜਾਣੇ। ਅੱਛਾ ਬਟੇਰ ਤੁਹਾਨੂੰ ਤਾਂ ਪੁੱਛੇ ਆ, ਫੇਰ ਵੀ ਉਹਨਾਂ ਦਾ ਰੇਟ ਕੀ ਆ? ਬਜ਼ੁਰਗ ਹੈਗੇ ਆਪਣੇ? ਹਾਂਜੀ ਨਹੀਂ ਉਹ ਬਾਬਾ ਜੀ ਸਾਡੇ ਉਹ ਜਿਹੜੇ ਉਹਨਾਂ ਕੋਲ 5200 ਦਾ ਪਤਾ ਕਰਾ ਦੇ ਯਾਰ। ਤੈਨੂੰ ਮੈਂ ਨਾ ਕਮੇਟੀ ਨਿਕਲੀ ਹੈ ਤੈਨੂੰ ਮੈਂ ਦੇ ਦਿਆਂਗਾ, ਚੁੱਪ ਕਰ ਜਾ, ਗੱਲ ਹੋਣ ਡਈ। ਮੇਰੇ ਵੀ ਕੰਮ ਕਾਰੋਬਾਰ ਦਾ ਰੌਲਾ, ਮੈਂ ਵੀ ਤਦੀ ਗਿਆ ਸੀ ਉੱਥੇ। ਹਾਂਜੀ ਉਹ ਭਾਈ ਜੀ ਜਿਹੜਾ ਤੁਸੀਂ ਬਟੇਰਿਆਂ ਦਾ ਪੁੱਛ ਰਹੇ ਹੋ ਨਾ ਜਨਾਬ, ਹਾਂਜੀ। ਉਹ ਸੀ ਮਾਲ ਮਗਾਈ ਦਾ ਗੁਜਰਾਂ ਵਾਲੇ ਤੋਂ। ਅੱਛਾ ਸਿਆਲਕੋਟੀ ਫਾਟਕ ਤੋਂ ਮਾਲ ਆਉਂਦਾ ਸਾਡਾ। ਅੱਛਾ। ਤੇ ਤੁਹਾਨੂੰ ਉਹ ਪੈ ਜਾਣਾ ਵਾ 2500 ਰੁਪਏ ਕਿਲੋ ਬਣਨਾ, ਉਹ 2503 ਦਾ। 2500 ਰੁਪਏ ਦਾ ਕਿਲੋ ਬਣਨਾ। 2500 ਦਾ ਗੱਲ ਦੇਣ ਚ ਰੱਖਿਓ। ਉਹਨਾਂ ਨਾਲ ਬੋਟੀਆਂ ਬਾਟੀਆਂ ਤੇ ਹੁੰਦੀਆਂ ਨਹੀਂ, ਤੀਲੇ ਜੇ ਹੁੰਦੇ, ਫਾਇਦਾ ਕੋਈ ਤੇ ਨਹੀਂ। ਨਾ ਲਵੋ ਫਿਰ, ਨਾ ਲਵੋ। ਖਾਣ ਲਈ ਨਾਲ ਹੈ, ਖਾਣ ਲਈ ਨਾਲ ਹੈ, ਡਾਉਣ ਲਈ ਲੈ ਲਾ। ਹਾਂਜੀ ਚਲੋ ਇਦਾਂ ਕਰ ਲਓ ਭਾਈ ਨੂੰ, ਹਾਂਜੀ ਇਹ ਤੁਸੀਂ ਇਹ ਦੇਖੋ ਕਿ 2.25 ਕਿਲੋ ਗੋਸ਼ਤ ਦੇ ਕਿੰਨੇ ਪੈਸੇ ਬਣਦੇ ਆ ਭਾਈ ਨੂੰ, ਉਹ ਬਣਾ ਦਿਓ ਆ ਬਣਾ ਸਵਾ ਦੋ ਹੀ ਕਿਲੋ ਬਣਾਓ ਤੁਸੀਂ ਇਸੇ 410 ਦੇ ਹਿਸਾਬ ਨਾਲ ਬਣਾ। 10 ਰੁਪਏ 410 ਇੱਕ 410 ਦੋ ਹੋ ਗਿਆ ਤੇ ਪਾਈਆ ਦੇ ਉੱਤੇ ਬਣਾ ਦੇ। ਕਿੰਨਾ ਸਾਜ ਜੀ? 410 ਦਾ ਕਿਲੋ ਹੋਇਆ, ਹੋ ਗਿਆ। 410 ਦਾ ਫੇਰ ਕਿਲੋ ਕਿੰਨਾ ਹੋ ਗਿਆ? ਹੋ ਗਿਆ। 820 ਹੋ 820 ਗਏ। ਹੋ ਪਾਈਆ ਦਾ ਬਣਾ ਹੁਣ। ਇਹ ਹੋ ਗਿਆ ਸਾਜ 760। ਨਹੀਂ 2.25 ਕਿਲੋ ਤੇ ਪੈਸੇ ਬਣਾਉਣੇ। 2.5 ਕਿਲੋ ਦੇ ਪਾਏ ਆ। 2 ਕਿਲੋ ਤੇ ਹੋ ਗਿਆ 800 ਦਾ, 800 ਤੇ ਜਿਹੜਾ ਵਿੱਚ ਪਾਈਆ ਵਾ ਉਹ ਕਿੰਨੇ ਦਾ ਬਣ ਗਿਆ? ਯਾਰ ਉਹਦਾ 900 ਰੁਪਇਆ ਬਣਿਆ। 900 ਦੇ ਪਾਈਆ ਸਿਰ ਖੋਲ, ਤੇਰੀ ਤੇ ਅਕਲ ਬੰਨੀ ਸਾਰੀ, ਤੈਨੂੰ ਹਿਸਾਬ ਗਏ ਹੋਣਾ। ਉਹ 900 ਇਹਦੀ ਸੇਕ ਨੇ ਮੱਤ ਮਾਰੀ ਹੈ ਤੇ ਉਹ ਉਦਾਂ ਅਕਲ ਬੰਨੀ ਆ। 900 ਦੇ ਕੁਛ ਰੁਪਏ ਬੰਦੇ, ਲੇਕਿਨ ਤੁਸੀਂ 900 ਦੇ ਦੇ ਪਾਈਆ ਓਕੇ ਜੀ। ਵਿੱਚੋਂ ਲਿਆਓ। ਓਕੇ ਭਾਈ ਓਕੇ। ਇਹ ਕਿੰਨਾ ਕਰਨਾ ਹੁਣ? 2.25 ਕਿਲੋ ਗੋਸ਼ਤ ਕਰਨਾ ਭਾਜੀ, ਅੱਛਾ ਜੀ ਤੇ ਇੱਥੇ ਹੀ ਰਹਿੰਦੇ ਹੋ। ਉਹ ਮੈਨੂੰ ਠੀਕ। ਫੜਾਓ। ਨਹੀਂ ਉਹ ਇੱਥੋਂ ਅੱਗੇ 5200 ਗੈਪ ਹੋਇਆ, ਤਾਸ਼ ਤੇ ਚਲੇ ਜਾ। ਇੱਥੇ ਕਿਤੇ ਬਾਅਦ ਚੋਰ ਫਿਰਨ ਦੇ 5200 ਚਲਾ ਗਿਆ ਤੇਰਾ। ਲੋ ਜੀ ਭਾਜੀ ਆ ਉਹਨਾਂ ਨੇ ਦੁੱਕੀ ਤੇ ਲਾ ਦੇਣੇ ਸਾਰੇ। 900 ਉਹ ਤੇਰੇ ਮੈਂ ਇਧਰੋਂ ਤਿੱਕੀ ਮਾਰਨੀ, ਤੈਨੂੰ ਕਹਿੰਦਾ ਚੁੱਪ ਕਰ ਮੇਰੇ ਜਾ। ਵੱਲੋਂ ਭਾਵੇਂ ਆਪਣੇ ਖਾਨਦਾਨ ਦੇ ਲਾ ਲਵੇ, ਕਿਤੇ ਮਰੀਜ਼ ਤੇ ਲਾ ਲਵੇ, ਤਾਇਆ ਮਰ ਜੇ, ਨਾਨਾ ਮਰ ਜੇ, ਉਹ ਭਾਈ- ਉਹਦੇ ਤੇ ਲਾ ਲਵੇ, ਮੇਰੇ ਵੱਲੋਂ ਜਿੱਥੇ ਮਰਜ਼ੀ ਲਾ ਦੇ, ਮੈਂ ਦੇ ਦਿੱਤੇ ਆ। ਚਲੋ ਗੁਸਲ ਲੈ ਆਇਆ ਕਿ ਮੇਰਾ ਰਿਸ਼ਤੇਦਾਰ ਮੇਰੇ ਹਸਪਤਾਲ ਪਹੁੰਚਾਉਣਾ ਆ। ਗੋਸ਼ਤ ਮੈਂ 2.25 ਕਿਲੋ ਲੈਣਾ, ਉਹਦਾ 900 ਰੁਪਇਆ ਤੁਹਾਨੂੰ ਦੇ ਦਿੱਤਾ। ਮੇਰੇ ਵੱਲੋਂ ਤੁਸੀਂ ਆਪਣੇ ਕਿਤੇ ਮਰੇ ਜੀ ਦੇ ਲਾਓ, ਮੈਨੂੰ ਕੋਈ ਲਿਖਾਏ ਟੈਨਸ਼ਨ ਕਿਹਦੇ ਕੋਲੋਂ ਪੈਸੇ ਤੂੰ ਲਿਖਾਏ ਕਿਹਦੇ ਕੋਲੋਂ? ਮੇਰੇ ਵੱਲੋਂ ਤੂੰ ਇੱਥੋਂ ਡੇਊ, ਮੈਂ ਤੇਰੀ ਲੱਤ ਟੁੱਟ ਜੇ ਪਲਸਤਰ ਤੇ ਲਵਾ ਦੇਵੇ, ਮੈਨੂੰ ਕੋਈ ਟੈਨਸ਼ਨ ਓਏ ਨਹੀਂ। ਸਾਡੇ ਵਾਲੇ ਵੀ ਜਾਂਦਾ ਭਾਵੇਂ ਟਰਾਲੀ ਚ ਵੱਜੇ, ਸਾਡੀ ਵੀ ਕੋਈ ਟੈਨਸ਼ਨ ਨਹੀਂ। ਸੋਹਣਿਆ 2.25 ਕਿਲੋ ਗੋਸ਼ਤ ਲੈਣ ਲੱਗੇ, ਟਰਾਲੀ 'ਚ ਐਵੇਂ ਵੱਜ ਜਾਣਾ। ਹਾਏ ਹਾਏ 2 ਕਿਲੋ ਗੋਸ਼ਤ ਤੇਰੀ ਜਾਨ ਬਚ ਜਾਣੀ ਆ। ਹਾਂਜੀ ਲਓ ਜੀ ਭਾਜੀ, ਗੱਲ ਇਹ ਹੈ ਕਿ 2.25 ਕਿਲੋ ਗੋਸ਼ਤ ਹੋ ਗਿਆ ਤੇ ਅੱਲਾ ਖੈਰ ਕਰੇ। ਹਾਂਜੀ ਪਾਈਆ 'ਚ 4 ਪਾਈਆ 1 ਕਿਲੋ ਹਾਂਜੀ ਤੇ ਫੇਰ 4 ਪਾਈਆ 1 ਕਿਲੋ। 2 ਕਿਲੋ ਹੋ ਗਿਆ। ਹਾਂਜੀ ਤੁਸੀਂ ਨਾ 7 ਜੁਮੇ ਰਾਤਾਂ ਭਾਈ ਨੂੰ ਅੱਛਾ ਜੀ 2.25 ਪਾਈਆ ਗੋਸ਼ਤ ਧੋ ਲਿਆ ਕਰਨਾ ਵਾ। ਠੀਕ ਹੈ। ਬਕਾਇਆ ਜਿਹੜਾ ਬਚ ਗਿਆ ਉਹ ਮੇਰਾ ਲਿਖ ਲੈਣਾ ਸਾਈਡ ਤੇ। ਅੱਛਾ ਹੱਥ ਮੈਂ ਹੁਣੇ ਮੁਰਗੀਆਂ ਨੂੰ ਲਾ ਦੇਣਾ ਵਾ। ਅੱਛਾ ਉਹ ਤੁਸੀਂ ਭਾਈ ਨੂੰ ਮੇਰੇ ਨਾਂ ਦਾ ਲੈ ਕੇ ਨਾ ਸਦਕੇ ਦਾ, ਅੱਛਾ ਉਹ 7 ਫੂਕਾਂ ਮਾਰਨੀਆਂ ਮੇਰਾ ਨਾਂ ਲੈ ਕੇ ਗੋਸ਼ਤ ਤੇ ਰਾਤ ਨੂੰ 2:30 ਵਜੇ ਤੁਸੀਂ ਆ ਨੁੱਕਰ ਵਾਲੇ ਕਬਰਸਤਾਨ 'ਚ ਸੁੱਟ ਕੇ ਆਇਆ ਕਰਨਾ। ਤੁਹਾਡੀ ਮਿਹਰਬਾਨੀ, ਆਹ ਤੁਹਾਡਾ ਕੰਮ ਆ। 7 ਜੁਮੇ ਰਾਤਾਂ ਸ਼ਾਰਟ ਨਹੀਂ ਹੋਣੀ ਚਾਹੀਦੀ। ਅਗਰ ਇੱਕ ਜੁਮੇ ਰਾਤ ਵੀ ਵਿੱਚੋਂ ਟੁੱਟ ਗਈ ਨਾ, ਕੰਮ ਦੁਬਾਰਾ ਤੋਂ ਸ਼ੁਰੂ ਕਰਨਾ ਪੈਣਾ। ਜੁੱਤੀ ਫੜ ਜ਼ਰਾ। ਇਹ 7 ਦਿਨ ਤੁਸੀਂ ਨਾ ਸਦਕਾ ਸੁੱਟਣਾ ਮੇਰਾ। 7 ਜੁਮੇ ਰਾਤਾਂ, 1.5 ਮਹੀਨਾ ਤੁਹਾਡਾ ਲੱਗ ਜਾਣਾ। ਵੇਖ ਲਓ 1.5 ਮਹੀਨੇ ਦਾ ਕੰਮ ਦੇ ਦਿੱਤਾ, ਕੈਸਾ ਵੱਡਾ ਗਾਹਕ ਨਹੀਂ ਆਇਆ। ਅਸੀਂ ਕਾਹਤੋਂ ਸਿੱਟਣਾ ਵਾ? ਤੂੰ ਸਾਡੇ ਘਰ ਜੰਮਿਆ ਵਾ, ਸਾਡਾ ਪੁੱਤ ਵਾ ਤੂੰ। ਮੈਂ ਕਾਰੋਬਾਰ ਤੇ ਹੁੰਦਾ ਨਾ, ਦੁਕਾਨ ਤੇ ਹੁੰਦਾ ਵਾ, ਟਾਈਮ ਨਹੀਂ ਲੱਗਦਾ ਕਿਸੇ ਟਾਈਮ ਭਰਾ ਦਾ। ਲੱਗਦਾ ਸੀ ਇੱਥੇ ਸਦਕਾ ਸੁੱਟਣ ਬੈਠੇ ਕਿ ਆਪਣਾ ਕੰਮਕਾਰ ਕਰਨ ਬੈਠੇ? ਕੰਮ ਕਰੋ ਆਪਣਾ। ਹਾਂ ਇਹ ਕਿੱਧਰ ਚਲਾ ਗਿਆ ਭਾਈ? ਆ ਇੱਥੇ ਹੀ ਆ ਭਾਈ, ਇੱਥੇ ਹੀ ਤੁਸੀਂ ਭਾਈ ਹਾਂਜੀ
ਭਾਈ ਤੁਸੀਂ ਭਲਾ ਕੀ ਕਰਨਾ? ਕੀ ਕਰਨਾ? ਕੰਮ ਕਰਨਾ ਆਪਣਾ, ਕੰਮ ਤੁਹਾਡੇ 'ਚ ਕੋਈ ਦਿੱਕਤ ਨਹੀਂ ਆਏਗੀ। ਅੱਛਾ ਕੰਮ ਕਰਕੇ 6 ਵਜੇ ਦੁਕਾਨ ਬੰਦ ਕਰਨੀ ਆ। ਅੱਛਾ ਨਹਾ ਧੋ ਬੋ ਵਾਲਾ ਪਿੰਡਾਂ ਨਾ ਜਾਵੇ ਭਾਈ। ਅੱਛਾ ਹਾਂ ਬੋ ਵਾਲਾ ਪਿੰਡਾਂ ਨਾ ਜਾਵੇ। ਨਹਾ ਧੋ ਕੇ ਬੱਚਿਆਂ 'ਚ ਜਾਣਾ, ਉੱਥੇ ਸੌਣਾ। ਅੱਛਾ ਸ਼ਾਦੀ ਹੋਈ ਤੁਹਾਡੀ? ਹਾਂਜੀ ਸ਼ੁਕਰ ਭਰਜਾਈ ਨੂੰ ਕਹਿ ਦੇਣਾ 2 ਵਜੇ ਤੁਹਾਨੂੰ ਉਠਾ ਦੇਵੇ। ਅੱਛਾ ਮੂੰਹ ਹੱਥ ਧੋਣਾ ਵਾ, ਹਾਂ। ਪਹੁੰਚੇ ਟੰਗਣੇ ਆ, ਠੀਕ ਆ ਕਾਲਾ ਕੱਪੜਾ ਲੈਣਾ, ਉਹ ਚ ਗੋਸ਼ਤ ਪਾ ਕੇ ਮੇਰੇ ਨਾਂ ਦਾ ਅੱਛਾ। 7 ਦਫਾ ਮੇਰਾ ਨਾਂ ਲੈ ਕੇ ਫੂਕ ਮਾਰ ਕੇ ਤੇ ਕਬਰਸਤਾਨ 'ਚ ਸੁੱਟਣਾ। 2:30 ਪੌਣੇ 3 ਵਜੇ ਤੋਂ ਪਹਿਲਾਂ ਸੁੱਟ ਆਉਣਾ। ਇਹਦੀ ਜਿੱਦੋਂ ਜੋ ਹੱਦ ਕਰਨੀ ਤੂੰ ਮੇਰੇ ਸਹੁਰਿਆਂ ਨੂੰ ਰਿਸ਼ਤੇਦਾਰ ਕੀ ਮਤਲਬ? ਹੈ ਤੇਰੀ ਲੱਤ ਸੌਂ ਜਾਂਦੀ ਜਾਂ ਤੇਰੇ ਕੋਲ ਇੰਨੀ ਦੂਰੋਂ ਤੂੰ ਆ ਕੇ ਤੇ ਕਬਰਸਤਾਨ ਨਹੀਂ ਜਾ ਹੁੰਦਾ ਅਸੀਂ ਕਾ ਤਾਂ 36 ਸਾਲ ਬਾਅਦ ਹੋਇਆ ਤੂੰ। ਨਹੀਂ ਨਹੀਂ ਗੋਸ਼ਤ ਤੁਸੀਂ ਹੈਂ? ਕੀਤਾ ਨਾ ਭਾਈ ਨੂੰ। ਮੈਂ ਤੂੰ ਮੇਰੇ 10 ਸਾਲਾ ਸਾਡਾ ਤੇਰਾ ਸਦਕਾ ਦਿੰਦੇ ਫਰੀ ਅਸੀਂ। ਹੈ ਸਾਡਾ ਦੱਸ ਕੇ 900 ਰੁਪਇਆ ਦਿੱਤਾ ਯਾਰ। ਉਹ 900 ਦੇਤਾ ਕਿ 9 ਲੱਖ ਦੇਤਾ ਯਾਰ ਚੱਲ ਬਾਹਰ ਨਿਕਲ। ਚੱਲ ਭਾਈ ਕੋਈ ਬੰਦੇ ਵਾਲੀ ਗੱਲ ਹੀ ਨਹੀਂ ਤੇਰੇ ਚ। ਭਾਈ 1 ਮਿੰਟ ਗੱਲ ਉੱਥੇ ਖੜਾ ਹੋ। 1 ਮਿੰਟ ਗੱਲ ਸੁਣੋ। ਉਹ ਬਾਹਰ ਜਾ ਕੇ ਉਰੇ ਬੈਠ। ਆਓ। ਤੂੰ ਤਾਂ ਭਾਈ ਮਾਮਾ ਨੂੰ- ਦੁਕਾਨ ਦੇ ਅੰਦਰ ਵੜ ਗਿਆ, ਕਾਊਂਟਰ ਦੇ ਉੱਤੇ ਚੜ ਗਿਆ ਤੂੰ। ਹੈ ਅਗਰ ਭਾਈ ਚੱਲ ਯਾਰ, ਸਵਾ 2 ਕਿਲੋ ਚੱਲ ਹੋ ਜਾਣਾ, ਕੋਈ ਅੱਧਾ ਕਿਲੋ ਥੋੜਾ ਉਹ ਲੈਣਾ। ਸਵਾ 2 ਕਿਲੋ ਗੋਸ਼ਤ ਇੰਨਾ ਹੋ ਜਾਂਦਾ ਤੁਹਾਡੇ ਮਹੱਲੇ 'ਚ? ਤੂੰ ਦੇ ਇੰਜ ਭਾਈ ਪੈਸੇ ਦੇਣੇ ਆ ਤੁਹਾਨੂੰ। ਉਹ ਤੂੰ ਨਾ ਦੇ ਯਾਰ ਸਾਨੂੰ ਪੈਸੇ ਅੱਲਾ ਵਾਸਤੇ ਲੈਣ ਦੇ ਤੇਰੇ ਕੋਲ। 7 ਜੁਮੇਰਾਤਾਂ ਦਾ ਕੰਮ ਮਿਲ ਗਿਆ ਉਹ ਤੁਹਾਨੂੰ। ਚੌਥੀ ਜੁਮੇਰਾਤ ਤੇ ਅੱਲਾ ਤੈਨੂੰ ਪਰਦਾ ਦੇ ਦੇਵੇ ਓਏ। ਸਾਨੂੰ ਕਿੱਦਾਂ ਪਤਾ ਲੱਗੂਗਾ? ਪਹਿਲੀ ਜੁਮੇਰਾਤ ਸਿੱਟ ਕੇ ਆਵਾਂਗਾ, ਅਗਲੀ ਜੁਮੇਰਾਤ ਤੂੰ ਮਰਿਆ ਹੋਏਗਾ ਫੇਰ। ਅੱਜ ਮੰਗਲ ਆ, ਪਰਸੋਂ ਨੂੰ ਜੁਮੇਰਾਤ ਆ। ਪਰਸੋਂ ਤੇਰਾ ਜਨਾਜ਼ਾ ਹੋ ਜਾਵੇ ਸਾਡੇ ਵੱਲੋਂ, ਜੇ ਮੈਂ ਰਾਤ ਅਸੀਂ ਰੋਟੀ ਦੇ ਕੇ ਆਉਣੀ ਤੇਰੇ ਪਿਓ ਦੀ। ਸਵਾ 2 ਕਿਲੋ ਗੋਸ਼ਤ ਵੇਚਿਆ ਕਦੀ ਇਕੱਠਾ ਤੁਸੀਂ? ਏ ਅਸੀਂ ਬੜਾ ਵੇਚਿਆ। ਸਵਾ 2 ਕਿਲੋ ਕੀ ਹੁੰਦਾ ਵਾ? ਡੌਲੀ ਮੋਣਾ ਤੂੰ। ਹੌਲੀ ਬੋਲ, ਤੂੰ ਅੱਗੇ ਸਦਕੇ ਦਾ ਗੋਸ਼ਤ ਲੈਣ ਵਾਲਾ ਲੱਗਣ ਦੇ। ਚਲੋ ਭਾਈ ਮੈਂ ਸਦਕੇ ਦਾ ਲੈਣ ਵਾਲਾ 5200 ਗੈਪ ਹੋਇਆ। ਤੈਨੂੰ ਮੈਂ ਕਹਿੰਦਾ ਬਕਵਾਸ ਬੰਦ ਕਰ ਲੈ। ਅੱਛਾ ਭਾਈ ਨੇ ਗੱਲ ਸੁਣੋ। ਸੁਣਾ ਲਓ। ਇਹ ਸੁੱਟਣਾ ਹਰ ਜੁਮੇਰਾਤ ਆ। ਅਗਰ ਕਿਸੇ ਦਿਨ ਬਾਰਿਸ਼ ਪੈ ਜਾਂਦੀ ਆ, ਨਹੀਂ ਜਾ ਹੁੰਦਾ ਤੁਹਾਡੇ ਕੋਲ, ਅੱਛਾ ਅਗਰ ਨਹੀਂ ਜਾ ਹੁੰਦਾ ਤੇ ਕੋਈ ਗੱਲ ਨਹੀਂ, ਹਾਂ ਉਦੋਂ ਤੁਸੀਂ ਆਪ ਪਕਾ ਲੈਣਾ, ਆਲੂ ਪਾ ਲੈਣਾ, ਕਿਉਂਕਿ ਸ਼ੋਰੇ ਵਾਲਾ ਨਾ ਸਦਕੇ ਨੂੰ ਸਹੀ ਤੂੰ ਲੱਗਦਾ। ਉਹਦੇ ਚ ਕੋ ਕਰੇਲੇ ਪਾ ਕੇ ਤੇ ਉਹ ਪਕਾ ਲਈ ਹੈ ਫੁੱਟ ਕੇ ਆਉਣਾ। ਤੇਰੇ ਅਸੀਂ ਪਿਓ ਦੇ ਮੁਲਾਜ਼ਮ ਲੱਗੇ, ਨਾਲੇ ਇੱਥੋਂ ਦੁਕਾਨ ਛੱਡੀਏ, ਨਾਲੇ ਕਬਰਸਤਾਨ ਜਾ ਕੇ ਤੇਰਾ ਸਦਕਾ ਦੇਈਏ। ਤੂੰ ਸਵਾ ਮਹੀਨੇ ਦਾ ਤੇਰੀ ਆਪ 900 ਰੁਪਇਆ ਦਿੱਤਾ। ਉਹ 900 ਲੈ ਜਾ, ਕੋਈ ਪਿਓ ਦੀ ਕਬਰ ਪੱਕੀ ਕਰਾ ਲਈ। 900 ਦੇਣ ਤੁਰੇ ਆ ਤੂੰ ਸਾਨੂੰ, ਜਿੱਦਾਂ ਅਸੀਂ ਕਦੀ 900 ਤੇ 10 ਕਿਲੇ ਪੈਸੇ ਕਿਹੜਾ ਤੂੰ 200 ਕਿਸੇ ਭਲਵਾਨ ਨੂੰ ਦੇ ਕੇ ਨੱਕ ਤੇ ਮੁੱਕਾ ਖਾ, ਨੈਨਕਸ਼ ਠੀਕ ਕਰ ਆਪਣੇ। ਉਹ ਭਾਈ 7 ਜੁਮੇਰਾਤਾਂ ਸਦਕਾ ਦੇਣਾ, ਟੈਨਸ਼ਨ ਕਾਦੀ ਭਾਈ? ਤੁਹਾਨੂੰ ਪੈਸੇ ਨਹੀਂ ਫੜਾਏ ਹੈਗੇ। ਤੈਨੂੰ ਚੌਥੀ ਤੇ ਫੌਤਗੀ ਹੋ ਗਈ ਤੇ ਫੇਰ ਹੈ ਅਸੀਂ ਕਿਤੇ ਖੱਜਲ ਹੋਵਾਂਗੇ। ਚਲੋ ਤੁਸੀਂ ਕਿਤੇ ਵੀ ਨਾ ਜਾਵੋ, ਹਾਂ। ਰੁਪਈਆ ਤਾਂ 900 ਤੁਹਾਨੂੰ ਦੇ ਹੀ ਆ ਦਿੱਤਾ, ਦਿੱਤਾ ਤੇ ਮੈਂ ਮੁਰਗੀਆਂ ਨੂੰ ਹੱਥ ਲਾ ਦੇਣਾ ਜਿਹਦਾ ਸਦਕਾ ਦੇਣਾ ਵਾ। ਤੇਰੇ ਮੁਰਗੀਆਂ ਨੂੰ ਤੇਰੇ ਪਿੰਡੋਂ ਆਈਆਂ, ਉਹਨਾਂ ਨੂੰ ਹੱਥ ਲਾ ਲੈ। ਗੱਲ ਸੁਣੋ ਭਾਈ, 1 ਮਿੰਟ ਗੱਲ ਪਰ ਸੁਣੋ। ਤੇਰੇ ਭਾਈ ਤੁਸੀਂ ਆਓ, ਗੱਲ ਸੁਣੋ, ਇਧਰ ਆਓ। 900 ਰੁਪਇਆ ਦਿੱਤਾ ਨਾ? ਹਾਂ। ਓਏ ਹੈਲੋ ਓ ਭਾਈ, ਹਲੋ ਭਾਈ, ਮੈਂ ਭਾਈ ਮੁਰਗੀਆਂ ਨੂੰ ਹੱਥ ਲਾਤਾ ਵਾ ਸਾਰੀਆਂ 900 ਰੁਪਏ ਦੇ ਵਿੱਚ ਤੂੰ 9 ਮੁਰਗੇ ਨੂੰ ਹੱਥ ਲਾਤਾ ਫੜ ਕੇ। ਹੈ ਭਾਈ ਤੁਸੀਂ ਸਦਕਾ ਦੇਣਾ, ਮੈਂ ਹੱਥ ਲਾਤਾ ਜੀ। ਸਦਕਾ ਦੇ ਉੱਤੇ ਤੂੰ ਸਾਰੀਆਂ ਨੂੰ ਹੱਥ ਲਾਈ ਜਾਂਦਾ ਯਾਰ। ਭਾਈ ਮੈਂ 900 ਦੇਤਾ, ਮੇਰੇ ਵੱਲੋਂ ਆਹ ਸਾਰੀਆਂ ਦਾ ਸਦਕਾ ਦੇਣਾ। ਅੱਲਾ ਹਾਫਿਜ਼, ਮੈਂ ਚੱਲਾਂ। ਓਏ ਹੈਲੋ ਸਮਝਣ ਡਿਆ ਵਾ। ਸਾਰੀਆਂ ਮੁਰਗੀਆਂ ਨੂੰ ਹੱਥ ਲਾ ਗਿਆ ਵਾ। ਉਹ ਸਾਰੀਆਂ ਪੁੱਤ ਤੇਰੀਆਂ ਹੋ ਗਈਆਂ। ਉਹ ਤਾਂ ਸਾਰੀਆਂ ਮੇਰੀਆਂ ਹੋ ਗਈਆਂ। ਰਾਤ ਦਾ 5200 ਨਹੀਂ ਲੱਭਣ ਉਹ ਡਿਆ। ਤੈਨੂੰ ਮੈਂ ਕਹਿੰਦਾ ਕਿਹੜਾ 5200